उन्होंने कहा भी यूक्रेन के उत्ते रूस ने क्यों हमला किया, उन्होंने जोग्राफी क्यों बदली, क्योंकि यूक्रेन वैस्ट के नेड़े आ गया सी और वो रशिया को पसंद नहीं सी। उन्हें कहा भी जो यूक्रेन के नाल रशिया ने किया यही चीन इंडिया के नाल कर रहा है, क्योंकि इंडिया ने वन साइडेड लाइन नॉन अलाइनमेंट की लाइन छड्ड के ये बिल्कुल वैस्ट के नाल आके जुड़ गए ने। It is now very clear that what Congress it wants India to surrender to China. Today, under Prime Minister Narendra Modi, India is the only nation that can speak to both Russia and Ukraine. जी तुसी 5 देश दुनिया के दसो जिहड़ा चाइना के नाल खलोते होण, फिर कहंदा विद इंडिया द होल वर्ल्ड इज स्टैंडिंग। China warns of measures against unacceptable travel restrictions और उन्होंने कहा कि भी इसके कॉन्सिक्वेंस भुगतने पैणगे। व्यूअर्स वेलकम बैक ऑन प्रोग्राम। सो व्यूअर्स भारत ते चीन दे हवाले नाल गलबात करन जा रहे हैं कि चीन ਵੱਲੋਂ बार-बार ਕੁੱਟ ਖਾਣ ਤੋਂ ਹਤਾਸ਼ ਹੋਇਆ ਭਾਰਤ ਚੀਨ ਅਤੇ ਪਾਕਿਸਤਾਨ ਨੂੰ ਕਿਵੇਂ ਵਿੰਗੇ ਟੇਢੇ ਤਰੀਕੇ ਨਾਲ ਧਮਕੀਆਂ ਦੇ ਰਿਹਾ। ਭਾਰਤ ਦੀ ਚੀਨ ਦੇ ਮੁਕਾਬਲੇ ਕੀ ਸਥਿਤੀ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਵੈਸੇ ਤਾਂ ਉਹ ਕੀ ਉਹਨਾਂ ਦਾ ਹੁੰਦਾ ਹੈ, ਕਹਾਵਤ ਹੈ ਵੀ ਖਿਸਿਆਨੀ ਬਿੱਲੀ ਖੰਭਾ ਨੋਚੇ। ਜਦੋਂ ਉਹਦਾ ਕੋਈ ਹੋਰ ਨਹੀਂ ਹੁੰਦਾ ਤੇ ਉਹ ਖਿਸਿਆਨੇ ਜੋ ਉਹਨੂੰ ਹੀ ਨੋਚ ਰਹੀ ਹੁੰਦੀ ਹੈ। ਬਿਲਕੁਲ ਇਹੀ ਹਾਲ ਭਾਰਤ ਦਾ ਲੱਗਦਾ, ਕਿਉਂਕਿ ਚੀਨ ਦੇ ਮਾਮਲੇ 'ਚ ਰਿਪੀਟਡਲੀ ਜੇ ਅਸੀਂ ਜੂਨ 2020 ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਹੀ ਅਪ੍ਰੈਲ ਦੇ ਵਿੱਚ ਉਹਨਾਂ ਨੇ ਪੇਸ਼ਕਦਮੀ ਕਰ ਲਈ ਸੀ ਇਹਨਾਂ ਦੀ ਟੈਰੀਟਰੀ। ਜੂਨ ਦੇ ਵਿੱਚ ਕੁੱਟ ਚਾੜੀ। ਹਾਲਾਂ ਉਸ ਤੋਂ ਪਹਿਲਾਂ ਡੋਕਲਾਮ 2017 ਦੇ ਵਿੱਚ ਜਿਹੜਾ ਹਾਲਾਂ ਡੋਕਲਾਮ 'ਚ ਭਾਰਤ ਦਾ ਬਾਰਡਰ ਨਹੀਂ ਲੱਗਦਾ, ਪਰ ਭੂਟਾਨ ਨੂੰ ਬਲਦੀ ਦੇ ਬੂਥੇ 'ਚ ਦੇ ਕੇ ਭਾਰਤ ਨੇ ਜਿਹੜਾ ਉਹਨਾਂ ਨੂੰ ਬੇਇੱਜ਼ਤ ਕਰਵਾਇਆ ਔਰ ਆਪ ਫਿਰ ਉੱਥੋਂ ਛੱਡ ਕੇ ਦੌੜੇ ਵੀ। ਔਰ ਚੀਨ ਨੇ ਉੱਥੇ ਪਰਮਾਨੈਂਟ ਆਪਣੀ ਜਿਹੜਾ ਉਹਨੂੰ ਐਨਕੈਂਪ ਕਰ ਲਿਆ। ਇਹ ਤਾਂ ਬਾਅਦ ਜਦੋਂ ਸੈਟੇਲਾਈਟ ਪਿਕਚਰਸ ਆਈਆਂ ਸਾਹਮਣੇ, ਇਹ ਤਾਂ ਕਹਿ ਕੇ ਆ ਗਏ ਜੀ जीत गए। ਕਿਉਂਕਿ ਇਹ ਦੌੜ ਜਾਂਦਾ ਜਦੋਂ ਇਹ ਡਿਸਕਸ਼ਨ ਤੋਂ ਦੌੜਨ, ਕੋਈ ਗੱਲ ਸਾਹਮਣੇ ਹੋ ਕੇ ਗੱਲ ਨਾ ਕਰਨੀ ਚਾਹਣ, ਸਮਝੋ ਕਿ ਵੀ ਇਹ ਸਭ ਜਿਹੜੇ ਨੇ ਵੇਚ ਕੇ ਆ ਗਏ ਨੇ, ਵੇਚ ਵਟ ਕੇ ਆ ਗਏ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਗਲਵਾਨ ਦਾ ਤਾਂ ਚੱਲ ਹੀ ਰਿਹਾ। ਫਿਰ ਅਸੀਂ ਉਸ ਨੂੰ ਰਿਪੀਟਡਲੀ ਦੇਖਿਆ ਕਿ ਭਾਈ ਕਿਵੇਂ ਉਹ ਪੈਂਗੋਂਗ ਸੋ ਲੇਕ ਹੋਏ, ਉਹ ਡੈਪਚੌਂਗ ਹੋਏ, ਡੈਪਸੌਂਗ ਹੋਏ, 16-17 ਰਾਊਂਡ ਗੱਲਬਾਤ ਦੇ ਕਮਾਂਡਰ ਲੈਵਲ 'ਚ ਸ਼ੂਲ ਵੱਲ ਇੱਧਰ ਉੱਧਰ। ਔਰ ਲੇਟੈਸਟ ਜਿਹੜਾ ਦਸੰਬਰ 9-10 ਦੇ ਨੇੜੇ ਤੇੜੇ ਵਾਪਰਦਾ ਦਰਮਿਆਨੀ ਰਾਤ ਨੂੰ। ਔਰ ਅਲਟੂਗੈਦਰ ਨਵੇਂ ਸੈਕਟਰ ਦੇ ਵਿੱਚ ਜਿਹੜਾ ਅਰੁਣਾਚਲ ਜਿਹਨੂੰ ਇਹ ਕਹਿੰਦੇ ਨੇ ਔਰ ਚਾਈਨਾ ਦਾ ਸਾਊਥ ਤਿੱਬਤ ਹੈ, ਉਸ ਦੇ ਵਿੱਚ ਤਵਾਂਗ ਰੀਜਨ ਦੇ ਵਿੱਚ ਜਿਵੇਂ ਚਾਈਨੀਜ਼ ਲਿਬਰੇਸ਼ਨ ਜਿਹੜੀ ਹੈ ਉਹਨਾਂ ਦੀ ਆਰਮੀ ਆ ਕੇ LAC ਕ੍ਰਾਸ ਕਰਕੇ ਇਹਨਾਂ ਦੇ ਕੁੱਟ ਕੱਟ ਕੇ ਉਵੇਂ ਹੀ ਜਿਹੜੀ ਆ ਉਹ ਰੋਡਸ ਔਰ ਕੰਡਿਆਲੀਆਂ ਤਾਰਾਂ ਵਾਪਸ ਮੁੜ ਜਾਂਦੇ ਨੇ। ਔਰ ਇਹ ਵੀ ਆਇਆ ਵੀ ਉਹਨਾਂ ਨੇ ਜਿਹੜੇ ਨੇ ਉਹ 108 ਦੇ ਕਰੀਬ ਜਿਹੜੇ ਵਾਟਰਫਾਲ ਜਿੱਥੇ ਜੰਮੀ ਹੋਈ ਹੈ ਸਨੋ, ਉਸ 'ਤੇ ਕਾਬੂ ਕੀਤਾ। ਔਰ ਹੁਣ ਇਹਨਾਂ ਦੇ ਆਪਣੇ ਪ੍ਰਵੀਨ ਸਾਨੀ ਵਰਗੇ ਔਰ ਦੂਸਰੇ ਜਿਹੜੇ ਐਕਸਪਰਟ ਨੇ, ਉਹਨਾਂ ਨੇ ਜਿਹੜਾ ਜੂਨ 2020 ਦੇ ਹਵਾਲੇ ਨਾਲ ਤਾਂ 1000 ਸਕੁਅਰ ਕਿਲੋਮੀਟਰ ਟੈਰੀਟਰੀ ਦੀ ਗੱਲ ਸੀ ਕਿ ਚਾਈਨਾ ਨੇ ਆਕੂਪਾਈ ਕੀਤੀ ਹੈ। ਹੁਣ ਇਹ ਕਲੀਅਰਲੀ ਹੈ ਕਿ 2000 ਸਕੁਅਰ ਕਿਲੋਮੀਟਰ ਦੇ ਕਰੀਬ ਹੈ। ਹੁਣ ਜਦੋਂ ਇਹ ਦਸੰਬਰ ਦੇ ਵਿੱਚ ਇਹ ਵਾਕਿਆ ਸਾਹਮਣੇ ਆਇਆ, ਜਿਹਨੂੰ ਇਹਨਾਂ ਨੇ ਤਾਂ ਲੁਕੋਇਆ, ਲੇਕਿਨ ਇੱਕ ਜ਼ਖਮੀ ਜਿਹੜਾ ਗੁਹਾਟੀ ਹਸਪੀਟਲ ਸੀ, ਉਹਨੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ, ਉਹਦੇ ਰਾਹੀਂ ਦਾ ਹਿੰਦੂ ਅਖਬਾਰ 'ਚ ਫਿਰ ਇਹ ਮੰਨਣ 'ਤੇ ਆਏ। ਲੇਕਿਨ ਪੂਰਾ ਢਿੱਲ ਲਾਉਣ ਦੇ ਬਾਵਜੂਦ ਆਪੋਜੀਸ਼ਨ 16-17 ਪਾਰਟੀਆਂ ਨੇ ਪੂਰੀ ਯੂਨਿਟੀ ਦਿਖਾਈ, ਲੇਕਿਨ ਇਹਨਾਂ ਨੇ ਨਾ ਰਾਜ ਸਭਾ 'ਚ ਨਾ ਲੋਕ ਸਭਾ 'ਚ ਕੋਈ ਡਿਸਕਸ਼ਨ ਨਹੀਂ ਤਾਂ ਤੁਸੀਂ ਇੱਕ ਪਾਸੇ ਚੀਨ ਦੇ ਜਿਹੜਾ ਉਸ ਨੂੰ ਰਾਈਵਲ ਗਿਣ ਕੇ ਤੁਸੀਂ ਕੁਆਡ ਦਾ ਹਿੱਸਾ ਬਣਦੇ ਹੋ, ਅਮਰੀਕਾ, ਆਸਟ੍ਰੇਲੀਆ, ਜਾਪਾਨ ਦੇ ਨਾਲ ਤੁਸੀਂ ਅਲਾਇੰਸ ਬਣਾਇਆ, US ਨੂੰ ਤੁਸੀਂ ਆਪਣਾ ਸਟ੍ਰੈਟੇਜਿਕ ਇੰਡੋ ਪੈਸੀਫਿਕ ਪਾਰਟਨਰ ਬਣਾਇਆ ਹੋਇਆ ਦੂਜਾ। ਪਰ ਐਸਾ ਕੀ ਕਾਰਨ ਹੈ ਕਿ ਵੀ ਤੁਸੀਂ ਆਪਣੀ ਜ਼ਬਾਨ ਹੀ ਨਹੀਂ ਖੋਲਦੇ? ਇਹ ਵੀ ਤੁਸੀਂ ਕਹੀ ਜਾਂ ਔਰ ਚੀਨ ਦੇ ਨਾਲ ਟ੍ਰੇਡ ਵੀ ਤੁਹਾਡਾ ਵੱਧ ਰਿਹਾ। ਸੋ ਇਹ ਜਿਹੜਾ ਦੋਨੋਂ ਪਾਸੇ ਹੀ ਜਿਹੜਾ ਦੌੜਨਾ ਟੂ ਰਨ ਵਿਦ ਦਾ ਹੇਅਰ ਐਂਡ ਦਾ ਹੰਟ ਵਿਦ ਦਾ ਹਾਊਂਡਸ, ਇਹ ਜਿਹੜੀ ਲਾਈਨ ਸੀ ਉਸ ਨੇ ਇਹਨਾਂ ਦੀ ਹਾਲਤ ਬੜੀ ਪੇਤਲੀ ਕੀਤੀ ਹੈ। ਔਰ ਇਸ ਮਾਮਲੇ 'ਚ ਭਾਵੇਂ
ਕਾਂਗਰਸ ਸਾਡੇ ਲਈ ਕੋਈ ਮੈਟਰ ਨਹੀਂ ਕਰਦੀ। ਇਹ ਸਾਰੀਆਂ ਹੀ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ, ਹਿੰਦੂਤਵਾ ਦੀਆਂ ABC ਟੀਮਾਂ ਨੇ। ਪਰ ਜਦੋਂ ਇੱਕ ਸਟੇਜ ਸੀ ਕਿ 2020 ਦੇ ਪੀਰੀਅਡ 'ਚ ਆਪੋਜੀਸ਼ਨ ਦਾ ਵੀ ਹੌਸਲਾ ਨਹੀਂ ਸੀ ਪੈਂਦਾ ਕਿ ਉਹ ਇਹਨਾਂ ਨੂੰ ਕਹੇ ਕਿ ਵੀ ਤੁਸੀਂ ਲੂਜ਼ ਕੀਤਾ ਜਾਂ ਤੁਸੀਂ ਇਹ ਮੋਦੀ ਨੇ ਤਾਂ ਕਹਿਤਾ, ਨਾ ਕੋਈ ਆਇਆ ਨਾ ਕੋਈ ਗੁੱਸਾ, ਤੇ ਉਹ ਦਬ ਜੇ ਗਏ ਸੀ ਕਿਉਂਕਿ ਇਹ ਜ਼ਾਹਰ ਹੈ ਕਿ ਪੈਟਰੀਓਟਿਜ਼ਮ ਦੇ ਨਾਂ ਥੱਲੇ ਇਸ ਕਿਸਮ ਦਾ ਮਾਹੌਲ ਸਿਰਜਿਆ। ਉਹ ਕਿਸੇ ਵੀ ਮੁਲਕ 'ਚ ਹੁੰਦਾ, ਉਹ ਅਮਰੀਕਾ 'ਚ ਵੀ ਹੋਏ। ਜੇ ਤੁਸੀਂ ਦੇਸ਼ ਭਗਤੀ ਮੁਲਕ ਦੂਜਾ ਤੀਜਾ ਕਰੋ ਫਿਰ ਕੋਈ ਬਹੁਤੀ ਡਿਬੇਟ ਦੀ ਥਾਂ ਨਹੀਂ ਹੁੰਦੀ। ਸੋ ਉਹਨਾਂ ਨੇ ਕਿਉਂਕਿ ਔਰ ਇਹ ਵੀ ਜਿਹੜੀ ਕਿਸੇ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਔਰ ਮੋਦੀ ਔਰ RSS ਤੋਂ ਵਧੀਆ ਕੌਣ ਹੋਰ ਸਕਾਉਂਡਰਲ ਹੋ ਸਕਦੇ ਨੇ? ਫਰੇਬੀ, ਝੂਠੇ, ਖੂਨੀ, ਮਕਾਰ, ਲਟੇਰੇ ਜਿਹੜੇ ਕਿ ਭਾਰਤ ਮਾਤਾ ਦੀ ਕੱਛ ਦੇ ਵਿੱਚ ਜਾ ਕੇ ਵੜ ਜਾਂਦੇ ਨੇ। ਇਹੀ ਭਾਰਤ ਮਾਤਾ ਦੀ ਕੱਛ 'ਚ 2019 'ਚ ਵੀ ਬੜੇ, ਬਾਲਾਕੋਟ ਦੇ ਨਾਂ ਥੱਲੇ, ਔਰ ਦੂਜੀ ਟਰਮ ਉਹਨਾਂ ਨੇ ਕੱਢੀ। ਸੋ ਉਹਨਾਂ ਨੇ ਇਸ ਕਿਸਮ ਦਾ ਇਹ ਜਿਹੜਾ ਨੈਰੇਟਿਵ ਸਿਰਜ ਦਿੱਤਾ ਹੋਇਆ ਹੈ ਦੇਸ਼ ਭਗਤੀ ਦਾ ਜਾਂ ਦੂਜਾ, ਕਿ ਕਾਂਗਰਸ ਦੇ ਵਿੱਚ ਤਾਂ ਇਹ ਦਮ ਹੀ ਨਹੀਂ ਸੀ ਰਿਹਾ। ਹਾਲਾਂਕਿ ਉਹੀ ਜਿਹੜੇ 2000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹਨਾਂ ਦੀ ਅੱਖਾਂ ਦੇ ਸਾਹਮਣੇ ਗਈ ਹੈ ਉਹਨੂੰ ਕਵਰ ਕਰਦੇ ਨੇ ਬੀਜੇਪੀ। ਔਰ ਅਜੇ ਵੀ ਜਦੋਂ ਨਹਿਰੂ ਦੇ ਉੱਤੇ ਔਰ ਦੂਸਰੇ ਦੇ ਉੱਤੇ ਤਨਜ਼ ਕਰਨ ਲੱਗਿਆ ਕਿ ਜੀ 38,000 ਸਕੁਅਰ ਕਿਲੋਮੀਟਰ ਟੈਰੀਟਰੀ 62 ਦੇ ਵਿੱਚ ਇਹਨਾਂ ਨੇ ਹਿੰਦੀ ਚੀਨੀ ਭਾਈ ਭਾਈ ਨਾਰਾ ਵੀ ਲਾਇਆ ਐਂਡ ਦੇ ਲੋਸਟ ਦੈਟ ਟੈਰੀਟਰੀ। ਹੁਣ ਇੱਕ ਜਿਹੜੀ ਪੋਜ਼ਿਟਿਵ ਗੱਲ ਹੈ ਰਾਹੁਲ ਗਾਂਧੀ ਦੀ ਇਸ ਭਾਰਤ ਯਾਤਰਾ ਦੇ ਦੌਰਾਨ ਤਾਂ ਜੋ ਹੈ ਸੋ ਹੈ ਹੀ ਹੈ, ਲੇਕਿਨ ਉਹਨੇ ਇਸ ਦੇ ਉੱਤੇ ਜਿਹੜਾ ਕਾਫੀ ਬੋਲਡ ਲਾਈਨ ਲਈ ਔਰ ਇਹਦੇ ਤੇ ਬੀਜੇਪੀ ਨੂੰ ਵੀ ਹੁਣ ਰਿਐਕਟ ਵੀ ਉਹ ਕਰ ਰਹੇ ਨੇ। ਇੱਕ ਇੰਟਰਵਿਊ ਦਿੱਤਾ ਰਾਹੁਲ ਗਾਂਧੀ ਨੇ ਕਮਲ ਹੁਸੈਨ ਨੂੰ, YouTube ਦੇ ਉੱਤੇ ਵੀ ਉਹ ਆਇਆ ਔਰ ਉਹਦੇ 'ਚ ਉਹਨੇ ਬੜੀ ਬੋਲਡਲੀ ਇਹ ਕਿਹਾ ਕਿ ਉਹਨੇ ਕਿਹਾ ਕਿ ਚਾਈਨਾ ਸਿਮਿਲਰਲੀ ਵਾਂਟ ਟੂ ਆਲਟਰ ਇੰਡੀਆਜ਼ ਜਿਓਗ੍ਰਾਫੀ ਬਿਕੋਜ਼ ਇੰਡੀਆ ਇਜ਼ ਸੀਨ ਐਜ਼ ਕਲੋਜ਼ ਟੂ ਦਾ ਵੈਸਟ। ਇਟ ਇਜ਼ ਨਾਓ ਵੈਰੀ ਕਲੀਅਰ। ਉਹਨੇ ਕਿਹਾ ਕਿ ਵੀ ਇਹ ਬੋਲ ਕਿਉਂ ਨਹੀਂ ਰਹੇ। ਉਹਨਾਂ ਨੇ ਕਿਹਾ ਵੀ ਯੂਕਰੇਨ ਦੇ ਉੱਤੇ ਰੂਸ ਨੇ ਕਿਉਂ ਹਮਲਾ ਕੀਤਾ, ਉਹਨਾਂ ਦੀ ਜਿਓਗ੍ਰਾਫੀ ਕਿਉਂ ਬਦਲੀ, ਕਿਉਂਕਿ ਯੂਕਰੇਨ ਵੈਸਟ ਦੇ ਨੇੜੇ ਆ ਗਿਆ ਸੀ ਔਰ ਉਹ ਰਸ਼ੀਆ ਨੂੰ ਪਸੰਦ ਨਹੀਂ ਸੀ। ਉਹਨੇ ਕਿਹਾ ਵੀ ਜੋ ਯੂਕਰੇਨ ਦੇ ਨਾਲ ਰਸ਼ੀਆ ਨੇ ਕੀਤਾ ਇਹੀ ਚੀਨ ਇੰਡੀਆ ਦੇ ਨਾਲ ਕਰ ਰਿਹਾ, ਕਿਉਂਕਿ ਇੰਡੀਆ ਨੇ ਵਨ ਸਾਈਡਡ ਲਾਈਨ, ਨਾਨ ਅਲਾਈਨਮੈਂਟ ਦੀ ਲਾਈਨ ਛੱਡ ਕੇ ਇਹ ਬਿਲਕੁਲ ਵੈਸਟ ਦੇ ਨਾਲ ਆ ਕੇ ਜੁੜ ਗਏ ਨੇ। ਇਸ ਲਈ ਜਿਹੜਾ ਉਹਨਾਂ ਨੇ ਇਹ ਸਾਰੀ ਲਾਈਨ ਲਈ ਹੈ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਈਵਨ ਬੋਲਣ ਲਈ ਵੀ ਤਿਆਰ ਨਹੀਂ ਹੈ। ਹੁਣ ਇਸ ਸਾਰੇ ਦੇ ਉੱਤੇ ਇਹ ਇੰਡੀਆ ਦਾ ਤੁਸੀਂ ਰਿਐਕਸ਼ਨ ਦੇਖੋ ਬੀਜੇਪੀ ਦਾ, ਉਹਨਾਂ ਦਾ ਬੀਜੇਪੀ ਦਾ ਜਿਹੜਾ ਬੁਲਾਰਾ ਉਹ ਇਸ ਦੇ ਉੱਤੇ ਕਹਿ ਰਿਹਾ ਕਿ ਭਾਈ ਇਹ ਜਿਹੜਾ ਕਿ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ, it is now very clear that what Congress it wants India to surrender to China। ਉਹਨੇ ਕਿਹਾ ਜੀ ਜਿਵੇਂ ਇਹ ਜਿਹੜਾ ਕਾਂਗਰਸ ਚਾਹੁੰਦੀ ਹੈ ਵੀ ਅਸੀਂ ਸਰੈਂਡਰ ਤਾਂ ਅਸੀਂ ਕੀਤਾ ਹੋਇਆ, ਉਹਦੇ ਤੇ ਉਹ ਤੁਹਾਨੂੰ ਸਵਾਲ ਪੁੱਛ ਰਿਹਾ ਕਿ ਵੀ ਤੁਸੀਂ ਦੱਸੋ ਤੁਸੀਂ ਬੋਲਦੇ ਕਿਉਂ ਨਹੀਂ। ਔਰ ਤੁਸੀਂ ਵਨ ਸਾਈਡਡ ਅਪਰੋਚ ਲਈ ਹੈ। ਜੋ ਯੂਕਰੇਨ ਦਾ ਹਾਲ ਰਸ਼ੀਆ ਨੇ ਕੀਤਾ ਇਹ ਚਾਈਨਾ ਨੇ ਇੰਡੀਆ ਦਾ ਕਰਨਾ, ਕਿਉਂਕਿ ਇਹ ਇੱਕ ਐਗਜ਼ਾਮਪਲ ਸਾਹਮਣੇ। ਫਿਰ ਜਿਹੜਾ ਇਹ ਉਹਨਾਂ ਦਾ ਸਪੋਕਸਪਰਸਨ ਹੈ ਬੀਜੇਪੀ ਦਾ, ਉਹਨੇ ਕਿਹਾ ਜੀ ਇਹ ਇੰਡੀਆ ਦੀ ਤਾਂ ਇਸ ਵੇਲੇ ਬਹੁਤ ਤੁਸੀਂ ਝੂਠ ਦੀ ਸਿਖਰ ਦੇਖੋ। ਮੈਂ ਐਗਜ਼ੈਕਟਲੀ ਉਹਦੇ ਹੀ ਲਫ਼ਜ਼ ਦੁਹਰਾਵਾਂਗਾ, ਉਹਨਾਂ ਦੇ ਸਪੋਕਸਮੈਨ ਦੇ, ਤ੍ਰਿਵੇਦੀ ਹੈ ਉਹਦਾ ਨਾਂ। ਉਹਨੇ ਕਿਹਾ ਕਿ ਵੀ ਟੁਡੇ ਅੰਡਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੰਡੀਆ ਇਜ਼ ਦਾ ਓਨਲੀ ਨੇਸ਼ਨ ਦੈਟ ਕੈਨ ਸਪੀਕ ਟੂ ਬੋਥ ਰਸ਼ੀਆ ਐਂਡ ਯੂਕਰੇਨ। ਕਿ ਅਸੀਂ ਦੇਖੋ ਜੀ ਅੱਜ ਇੱਕੋ ਹੀ ਦੇਸ਼ ਰਹਿ ਗਿਆ ਕਿ ਸਾਡੀ ਯੂਕਰੇਨ ਵੀ ਮੰਨਦਾ ਹੈ, ਸਾਡੀ ਰਸ਼ੀਆ ਵੀ। ਫਿਰ ਇੱਥੇ ਨਹੀਂ ਰੁਕਿਆ। ਫਿਰ ਉਹਨੇ ਕਿਹਾ ਕਿ ਭਾਈ ਇਹ ਫੋਰਨ ਪਾਲਿਸੀ ਦੀ ਗੱਲ ਕਰਦੇ ਹੋ। ਉਹਨਾਂ ਨੇ ਕਿਹਾ ਜੀ ਆਈ ਡੇਅਰ ਰਾਹੁਲ ਗਾਂਧੀਜ਼ ਰਿਸਰਚਰਸ ਟੂ ਨੇਮ ਈਵਨ 5 ਕੰਟਰੀਜ਼ ਦੈਟ ਆਰ ਸਟੈਂਡਿੰਗ ਵਿਦ ਚਾਈਨਾ ਟੁਡੇ। ਕਿ ਜੀ ਤੁਸੀਂ 5 ਦੇਸ਼ ਦੁਨੀਆ ਦੇ ਦੱਸੋ ਜਿਹੜਾ ਚਾਈਨਾ ਦੇ ਨਾਲ ਖਲੋਤੇ ਹੋਣ। ਫਿਰ ਕਹਿੰਦਾ ਵਿਦ ਇੰਡੀਆ ਦਾ ਹੋਲ ਵਰਲਡ ਇਜ਼ ਸਟੈਂਡਿੰਗ। ਕਿ ਉਹ ਹੱਦ ਹੋ ਗਈ। ਇਸ ਤੋਂ ਵੱਡਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ 140 ਮੁਲਕ, ਅਜੇ 2 ਹਫ਼ਤੇ ਪਹਿਲਾਂ ਏਸ਼ੀਆਨ ਦੀ ਮੀਟਿੰਗ ਹੋਈ, ਦੂਜੀ ਹੋਈ, ਚਾਈਨਾ ਲੀਡ ਕਰ ਰਿਹਾ ਹੈ ਸਾਰੇ ਦੇ ਵਿੱਚ। ਈਵਨ ਸਾਊਥ ਏਸ਼ੀਆ ਦੇ ਸਾਰੇ ਮੁਲਕ ਜਿਹੜੇ ਨੇ ਉਹ ਚਾਈਨਾ ਦੇ ਨਾਲ। ਉਹ ਕਹਿੰਦਾ ਜੀ 5 ਦੇਸ਼ ਦੱਸੋ ਦੁਨੀਆ ਦੇ ਜਿਹੜੇ ਚੀਨ ਨਾਲ ਹੋਣ, ਸਾਡੇ ਨਾਲ ਤਾਂ ਸਾਰੀ ਦੁਨੀਆ ਖੜੀ ਹੈ। ਇਸ ਤੋਂ ਵੱਡਾ ਤਾਂ ਹੁਣ ਕੀ ਤੁਸੀਂ ਝੂਠ ਕਹਿ ਸਕਦੇ ਹੋ। ਔਰ ਇਸ ਸਾਰੇ ਦੇ ਉੱਤੇ ਉਹਨੇ ਜਿਹੜਾ ਆਪਣਾ ਤਨਜ਼ ਕੀਤੀ ਹੈ। ਪਰ ਹਕੀਕਤਨ ਅਸੀਂ ਇਹ ਦੇਖ ਰਹੇ ਹਾਂ
ਕਿ ਚਾਈਨਾ ਨੇ ਹਾਲਾਂ ਵਾਰ ਨੂੰ ਉਹਨਾਂ ਨੇ ਬਾਰਡਰ ਇਸ਼ੂ ਦੇ ਤਾਂ ਉਹਨਾਂ ਨੇ ਜੋ ਚਾਹੁੰਦੇ ਨੇ ਉਹ ਹਾਸਲ ਕਰ ਲੈਂਦੇ ਨੇ, ਇਸ ਲਈ ਉਹ ਬਹੁਤੀ ਬਿਆਨਬਾਜ਼ੀ ਨਹੀਂ ਕਰਦੇ। ਪਰ ਇੰਡੀਆ ਸਮੇਤ 4-5 ਮੁਲਕਾਂ ਨੇ, ਇੰਡੀਆ, ਅਮਰੀਕਾ, ਦੂਜੇ ਤੀਜੇ, ਕਿ ਜੀ ਨਵਾਂ ਵੇਰੀਐਂਟ ਕੋਵਿਡ ਦਾ ਚਾਈਨਾ 'ਚ ਆਇਆ ਔਰ ਟਰੈਵਲ ਰੈਸਟ੍ਰਿਕਸ਼ਨਸ ਲਾ ਦਿੱਤੀਆਂ ਨੇ ਜੀ, ਇਹ ਟੈਸਟ ਹੋਏਗਾ। ਔਰ ਚਾਈਨਾ ਨੇ ਆਲਰੇਡੀ ਸਮੇਤ ਇੰਡੀਆ ਦੇ ਸਭ ਨੂੰ ਵਾਰਨ ਕੀਤਾ। ਚਾਈਨਾ ਵਾਰਨਸ ਆਫ ਮੇਸ਼ਰਸ ਅਗੇਂਸਟ ਅਨਐਕਸੈਪਟੇਬਲ ਟਰੈਵਲ ਰੈਸਟ੍ਰਿਕਸ਼ਨਸ, ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਕਨਸੀਕੁਐਂਸ ਭੁਗਤਣੇ ਪੈਣਗੇ। ਸੋ ਇਹ ਜ਼ਾਹਰ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਚੀਨ ਜਿਹੜਾ ਹੈ ਭਾਰਤ ਪ੍ਰਤੀ ਕੋਈ ਨਾ ਕੋਈ ਜਿਹੜਾ ਹੈ ਉਹ ਲਏਗਾ ਲਾਈਨ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਐਮਟੀ ਰੈਟਰਿਕ ਕਰ ਰਹੇ ਨੇ, ਐਵੇਂ ਬਿਆਨਬਾਜ਼ੀਆਂ, ਔਰ ਦੂਜਾ ਰਾਜਨਾਥ ਸਿੰਘ ਜਿਹੜਾ ਡਿਫੈਂਸ ਮਿਨਿਸਟਰ ਹੈ, ਉਹ ਇੱਕ ਕੋਈ ਪ੍ਰੋਜੈਕਟ BRO ਇਨਫਰਾਸਟ੍ਰਕਚਰ ਉਹਨਾਂ ਨੇ ਬਣਾਇਆ, ਉਹਦਾ ਕਰਨ ਲਈ ਪਹੁੰਚ ਜਾਂਦਾ ਹੈ ਔਰ ਉਹਦੇ 'ਚ ਉੱਥੇ ਜਾ ਕੇ ਕਹਿੰਦਾ ਹੈ ਕਿ ਜੀ ਇਹ the world is witnessing a number of conflicts today. India has always been against war. It's our policy. We do not believe in war, but if it is forced upon us, we will fight. We are ensuring that the nation is protected from all threats. ਉਹੀ ਕਿ ਜੀ ਅਸੀਂ ਜੰਗ ਨਹੀਂ ਚਾਹੁੰਦੇ, ਪਰ ਜੇ ਹੋਇਆ ਸਾਡੀ ਫੌਜ ਬਹੁਤ ਬਹਾਦਰ ਹੈ ਔਰ ਸਾਰਾ ਜਿਹੜਾ ਹੈ। ਲੇਕਿਨ ਇਸ ਮੁੱਦੇ ਤੇ ਜਿਹੜੇ ਪਾਰਲੀਮੈਂਟ ਔਰ ਰਾਜ ਸਭਾ, ਆਪਣੀ ਪਾਰਲੀਮੈਂਟ ਆਪਣੀ ਰਾਜ ਸਭਾ 'ਚ ਡਿਸਕਸ਼ਨ ਲਈ ਨਹਿਰੂ ਨੂੰ ਜੋ ਮਰਜ਼ੀ ਕਿਹਾ ਜਾਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੀ ਨੀਤੀ ਜਿਹੜੀ ਕਮਜ਼ੋਰ ਸੀ। ਲੇਕਿਨ ਜਦੋਂ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਲੈ ਲਈ ਇੰਡੀਆ ਦੀ, ਉੱਥੋਂ ਫੌਜ ਦੌੜ ਰਹੀ ਸੀ ਹਰ ਫਰੰਟ ਤੋਂ, ਨੇਫਾ ਤੋਂ, ਲਦਾਖ ਤੋਂ, ਨਹਿਰੂ ਨੇ ਓਪਨ ਡਿਸਕਸ਼ਨ ਪਾਰਲੀਮੈਂਟ ਦੇ ਵਿੱਚ ਕਰਵਾਈ। ਗਾਲਾਂ ਖਾਧੀਆਂ ਸਾਰਿਆਂ ਦੀਆਂ, ਲੇਕਿਨ ਉਹਨੇ ਕਿਹਾ ਜੀ ਨਹੀਂ, ਇਹ ਬਹੁਤ ਜ਼ਰੂਰੀ ਹੈ ਇਹ ਡਿਸਕਸ਼ਨ। ਤੇ ਇਹ ਤਾਂ ਜਿਹੜੇ ਡਿਸਕਸ਼ਨ ਤੋਂ ਦੌੜੇ ਹੋਏ ਨੇ, ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਕੀ ਇਹਨਾਂ ਨੇ ਉੱਥੇ ਕਰਨਾ ਹੈ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਵੀ ਇਹ ਆਪਣੇ ਜਿਹੜੀਆਂ ਇਹਨਾਂ ਦੀਆਂ ਟੈਰਰਿਸਟ ਆਊਟਫਿਟਸ ਨੇ ਗਵਾਂਢ ਦੇ ਵਿੱਚ, ਉਹਨਾਂ ਰਾਹੀਂ ਜ਼ਰੂਰ ਚਾਈਨਾ ਔਰ ਪਾਕਿਸਤਾਨ ਦਾ ਨੁਕਸਾਨ ਕਰ ਰਹੇ ਨੇ। ਜਿਵੇਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਖੜਾ ਕਰਕੇ ਪਾਕਿਸਤਾਨ ਦੇ ਫੌਜੀਆਂ ਉਹਨਾਂ ਦੀਆਂ ਪੋਸਟ ਸਿਵਿਲੀਅਨਸ ਦੇ ਉੱਤੇ ਤਸ਼ੱਦਦ ਕਰ ਰਹੇ ਨੇ, ਔਰ ਇਸੇ ਤਰ੍ਹਾਂ ਦੀ ਕਿਨਾਂ ਦੀ ਜਿਹੜੀ ਆਊਟਫਿਟ ਹੈ ਗਵਾਦਰ ਦੇ ਵਿੱਚ, ਉਹਨਾਂ ਨੇ ਚੀਨ ਨੂੰ ਧਮਕੀ ਦਿੱਤੀ ਹੈ, ਕਿਉਂਕਿ ਗਵਾਦਰ ਪੋਰਟ ਦੇ ਨੇੜੇ ਤੇੜੇ 500 ਦੇ ਕਰੀਬ ਚੀਨੀ ਰਹਿੰਦੇ ਨੇ, ਜਿਹੜੇ ਜ਼ਾਹਰ ਹੈ ਉਹਨੂੰ ਮੈਨੇਜ ਕਰਦੇ ਨੇ ਜਾਂ ਐਡਮਿਨਿਸਟ੍ਰੇਟਿਵ ਪਾਰਟਸ ਨੇ। ਉਹਨਾਂ ਨੂੰ ਧਮਕੀ ਦਿੱਤੀ ਹੈ ਕਿ ਵੀ ਜਿਹੜੇ ਨੇ ਉਹ ਇਸ ਵੀਕ ਦੇ ਐਂਡ ਤੱਕ ਗਵਾਦਰ ਨੂੰ ਖਾਲੀ ਕਰ ਜਾਣ, ਗਵਾਦਰ ਬਲੋਚਿਸਤਾਨ 'ਚ, ਅਦਰਵਾਈਜ਼ ਫਿਰ ਉਹਦੇ ਸਿੱਟੇ ਭੁਗਤਣ ਲਈ ਤਿਆਰ ਰਹਿਣ। ਇਹ ਗਵਾਦਰ ਰਾਈਟਸ ਮੂਵਮੈਂਟ ਕੋਈ ਖੜੀ ਕੀਤੀ ਹੈ ਇਹਨਾਂ ਨੇ, ਮੌਲਾਨਾ ਹਿਦਰਤੁਲ ਰਹਿਮਾਨ, ਉਹਨੇ ਜਿਹੜਾ ਇਹ ਵਾਰਨਿੰਗ ਦਿੱਤੀ ਹੈ। ਸੋ ਇੰਨੀ ਹਿੰਮਤ ਨਹੀਂ ਹੈ ਇਹਨਾਂ 'ਚ, ਇਹ ਤਾਂ ਇਬ ਕੀ ਬਾਰ ਮਾਰ ਤੋਂ ਦੇਖੂ ਹੈ। ਲੇਕਿਨ ਦਹਿਸ਼ਤਗਰਦੀ ਚੀਨ ਦੇ ਖਿਲਾਫ ਵੀ ਗਵਾਦਰ 'ਚ ਔਰ ਵਿਦਨ ਪਾਕਿਸਤਾਨ ਵੀ ਇਸ ਨੂੰ ਇਹ ਮਾਸਟਰਮਾਈਂਡ ਕਰ ਰਹੇ ਨੇ। ਬਿਲਕੁਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।